ਦੇ ਨਾਲ ਉਹ ਖਲਾਅ ਪੈਦਾ ਹੋ ਗਿਆ, ਉਹ ਘਾਟਾ ਪਿਆ ਕੌਮ ਨੂੰ ਜਿਹੜਾ ਕਿ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਕਰਤਾਰ ਸਿੰਘ ਸਰਾਭਾ ਦੀਆਂ ਲਾਈਨਾਂ ਨੇ ਕਿ ਸੇਵਾ ਦੇਸ਼ ਦੀ ਜ਼ਿੰਦੜੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ। ਗੱਲਾਂ ਕਰਨੀਆਂ ਤਾਂ ਬਹੁਤ ਸੌਖੀਆਂ, ਆਪਣੇ ਆਪ ਨੂੰ ਵੱਡਾ ਬਣਾ ਕੇ ਪੇਸ਼ ਕਰਨਾ, ਆਪਣੇ ਆਪ ਦੇ ਬਾਰੇ ਉਹ ਮਾਰਕੇਬਾਜ਼ੀ ਕਰੀ ਜਾਣੀ। ਕਈ ਵਾਰੀ ਮੇਰੇ ਵਰਗਾ ਬੰਦਾ ਹੁੰਦਾ, ਉਹਦੇ ਪੱਲੇ ਕੱਖ ਵੀ ਨਹੀਂ ਗਾ, ਨਾ ਉਹ ਮੈਂਟਲੀ ਤੌਰ ਤੇ ਇੰਨਾ ਬਰੋਡ ਮਾਈਂਡਡ ਹੁੰਦਾ, ਇਹਨਾਂ ਚੀਜ਼ਾਂ ਨੂੰ ਸੁਲਝ ਸਕਦਾ ਹੁੰਦਾ, ਸਮਝ ਸਕਦਾ ਹੁੰਦਾ, ਨਾ ਉਹਦਾ ਸਮਾਜ ਦੇ ਕਿਸੇ ਸੰਘਰਸ਼ ਜਾਂ ਸਮਾਜ ਦੇ ਕਿਸੇ ਵਰਗ ਦੇ ਲਈ ਕੋਈ ਹਾ ਦਾ ਨਾਅਰਾ ਮਾਰਿਆ ਹੁੰਦਾ। ਪਰ ਫਿਰ ਵੀ ਉਹ ਪੇਸ਼ ਆਪਣੇ ਆਪ ਨੂੰ ਐਂ ਕਰਦਾ ਵੀ ਜੇ ਮੈਂ ਨਾ ਹੋਇਆ ਤਾਂ ਪਤਾ ਨਹੀਂ ਦੁਨੀਆ ਤੇ ਕੀ ਹੋ ਜਾਣਾ। ਜਦਕਿ ਇਹ ਸਾਰੀ ਦੁਨੀਆ ਨੂੰ ਪਤਾ ਹੁੰਦਾ ਕਿ ਕਿਹੜਾ ਬੰਦਾ ਕਿੰਨੇ ਕੁ ਪਾਣੀ ਦੇ ਵਿੱਚ ਹੈ, ਕਿੰਨਾ ਕੁ ਉਹਦੇ 'ਚ ਦਮਖਮ ਹੈ। ਅ, ਇਹ ਇੱਕ ਵੱਖਰੀ ਗੱਲ ਹੈ ਕਿ ਉਹਨਾਂ ਨੇ ਜਦੋਂ ਉਹਨਾਂ ਨੂੰ ਸਜ਼ਾ ਹੋਈ ਸੀ, ਦਲ ਖਾਲਸਾ ਦੇ ਬਾਨੀ ਸੀ ਉਹਨਾਂ ਨੂੰ ਕਿਹਾ ਜਾਂਦਾ, ਔਰ ਉਹਨਾਂ ਨੇ ਜਿਹੜਾ ਜਹਾਜ਼ ਅਗਵਾ ਕੀਤਾ ਸੀ ਉਹ ਇਸ ਕਰਕੇ ਕੀਤਾ ਸੀਗਾ ਕਿ ਦੁਨੀਆ ਭਰ ਦੇ ਵਿੱਚ ਜਿਹੜੀ ਖਾਲਿਸਤਾਨ ਦੀ ਜਿਹੜੀ ਲਹਿਰ ਆ ਜਾਂ ਖਾਲਿਸਤਾਨ ਜਿਹੜੀ ਗੱਲ ਆ ਉਹ ਪਹੁੰਚਾਈ ਜਾ ਸਕੇ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਰਿਹਾ ਕਰਵਾਇਆ ਜਾ ਸਕੇ। ਤੇ ਉਸ ਤੋਂ ਬਾਅਦ ਉਹਨਾਂ ਨੂੰ 1995 ਦੀ ਗੱਲ ਆ, ਜਦੋਂ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ 14 ਸਾਲ ਦੀ ਸਜ਼ਾ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਉੱਥੇ ਹੀ ਰਹਿਣ ਦਾ ਫੈਸਲਾ ਕਰਦੇ ਨੇ। ਹਾਲਾਂਕਿ ਇਸੇ ਦਰਮਿਆਨ ਉਹਨਾਂ ਦੇ ਪਰਿਵਾਰ ਨੂੰ ਖਾਸੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ। ਸੌਖਾ ਨਹੀਂ ਹੁੰਦਾ ਕੋਈ ਬੰਦਾ ਕਿਸੇ ਮੁਲਕ ਦੇ ਵਿੱਚ ਮੋਸਟ ਵਾਂਟਡ ਦੀ ਲਿਸਟ ਦੇ ਵਿੱਚ ਹੋਵੇ ਤੇ ਉਸ ਤੋਂ ਬਾਅਦ ਤੁਸੀਂ ਮੁਲਕ ਦਰ ਮੁਲਕ ਤੁਹਾਨੂੰ ਟਰੈਵਲ ਕਰਨਾ ਪਵੇ, ਔਰ ਉਹ ਵੀ ਹਾਲਾਤਾਂ ਦੇ ਵਿੱਚ ਜਦੋਂ ਮਤਲਬ ਉਹਨਾਂ ਦੀ ਪਤਨੀ ਜਿਹੜੇ ਸੀਗੇ ਉਹ ਇਸ ਤਰ੍ਹਾਂ ਵੱਖ-ਵੱਖ ਮੁਲਕਾਂ ਦੇ ਵਿੱਚ ਉਹਨਾਂ ਨੇ ਰਿਹਾਇਸ਼ ਰੱਖੀ, ਵੱਖ-ਵੱਖ ਮੁਲਕਾਂ ਤੱਕ ਅਪਰੋਚ ਕੀਤੀ। ਜਰਮਨੀ ਦੇ ਵਿੱਚ ਉਹ ਰਹੇ ਜ਼ਿਆਦਾ ਸਮਾਂ, ਉਹਨਾਂ ਦੀ ਜਿਹੜੇ ਧਰਮ ਪਤਨੀ ਸੀਗੇ। ਪਰ ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਧੀ ਸੀਗੇ ਉਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਉਹ ਇੰਗਲੈਂਡ ਤੋਂ ਤਾਲੁਕਾਤ ਰੱਖਦੇ ਨੇ। ਹੁਣ 4 ਜੁਲਾਈ ਦੀ ਜਿਹੜਾ ਸ਼ਾਮ ਲੰਘੀ ਹੈ ਇੱਥੇ, ਉਦੋਂ ਉਹਨਾਂ ਦਾ ਜਿਹੜਾ ਸੰਸਕਾਰ ਹੈ ਉਹ ਸਿੱਖ ਰਹੁ ਰੀਤਾਂ ਦੇ ਨਾਲ ਨਨਕਾਣਾ ਸਾਹਿਬ ਦੇ ਨੇੜਲੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਗਿਆ। ਤੇ ਦੱਸਦੇ ਆ ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਧੀ ਹੈ ਬਿਕਰਮਜੀਤ ਕੌਰ ਜਿਨ੍ਹਾਂ ਦਾ ਨਾਮ ਹੈ, ਉਹ ਯੂਕੇ ਤੋਂ ਉੱਥੇ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸੰਸਕਾਰ ਆ ਉਹ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਕੁਰਬਾਨੀ ਦੇ ਬਾਰੇ, ਉਹਨਾਂ ਦਾ ਜਿਹੜਾ ਜ਼ਿੰਦਗੀ ਭਰ ਉਹਨਾਂ ਨੇ ਜਲਾਵਤਨੀ ਕੱਟੀ ਉਹਦੇ ਬਾਰੇ ਉਹਨਾਂ ਨੇ ਕਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਅੰਤਰਿਮ ਕਮੇਟੀ ਦੀ ਇਕੱਤਰਤਾ ਦੇ ਵਿੱਚ ਦਲ ਖਾਲਸਾ ਦੀ ਸਥਾਪਨਾ ਕਰਨ ਵਾਲੇ ਮੋਹਰੀ ਪੰਚਾਂ ਦੇ ਵਿੱਚੋਂ ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੀ ਹੈ। ਇਹ ਉਹਨਾਂ ਨੇ ਜਿਹੜੀ ਪੋਸਟ ਪਾਈ ਹੈ ਟਵਿੱਟਰ ਦੇ ਉੱਤੇ, ਫੇਸਬੁੱਕ ਦੇ ਉੱਤੇ। ਇਸ ਸੰਬੰਧੀ ਇੱਕ ਮਤਾ ਪਾਸ ਕੀਤਾ ਗਿਆ ਜਿਹਦੇ ਵਿੱਚ ਕਿਹਾ ਗਿਆ ਕਿ ਲੰਮਾ ਸਮਾਂ ਜਲਾਵਤਨ ਰਹਿਣ ਵਾਲੇ ਭਾਈ ਗਜਿੰਦਰ ਸਿੰਘ ਦੇ ਸੰਘਰਸ਼ਮਈ ਜੀਵਨ ਅਤੇ ਕੁਰਬਾਨੀ ਸ਼੍ਰੋਮਣੀ ਕਮੇਟੀ ਸਤਿਕਾਰ ਭੇਟ ਕਰਦੀ ਹੈ। ਭਾਈ ਗਜਿੰਦਰ ਸਿੰਘ ਵੱਲੋਂ ਦ੍ਰਿੜਤਾ ਦੇ ਨਾਲ ਸਿੱਖ ਸਿਧਾਂਤਾਂ ਤੇ ਪਹਿਰਾ ਦੇਣਾ ਅਤੇ ਕਠਿਨ ਹਾਲਾਤਾਂ ਦੇ ਵਿੱਚ ਜੀਵਨ ਪੰਥ ਤੈਅ ਕਰਨਾ ਉਹਨਾਂ ਦੀ ਪੰਥਕ ਪਛਾਣ ਦਾ ਲਖਾਇਕ ਅਤੇ ਕੌਮ ਵੱਲੋਂ ਹਮੇਸ਼ਾ ਉਹਨਾਂ ਨੂੰ ਯਾਦ ਰੱਖਿਆ ਜਾਵੇਗਾ। ਉਹਨਾਂ ਦੀ ਜਿਹੜੀ ਮਾਨਸਿਕਤਾ ਜਾਂ ਉਹਨਾਂ ਦਾ ਜਿਹੜਾ ਲਹਿਰ ਨੂੰ ਲੈ ਕੇ ਜਾਂ ਆਪਣੇ ਸਿੱਖ ਰਾਜ ਨੂੰ ਲੈ ਕੇ ਉਹਨਾਂ ਦਾ ਜਿਹੜਾ ਆਸ਼ਾ ਸੀਗਾ, ਉਹਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਵੀ ਉਹ ਕਹਿੰਦੇ ਵੀ ਮੇਰੀ ਮਿੱਟੀ ਵੀ ਜਿਹੜੀ ਹੈ ਉਹ ਗੁਲਾਮ ਧਰਤੀ ਤੇ ਨਹੀਂ ਜਾ ਸਕਦੀ। ਮਤਲਬ ਉਹਨਾਂ ਨੇ ਅਹਿਸਾਸ ਕੀਤਾ ਇਸ ਚੀਜ਼ ਦਾ ਕਿ ਉੱਥੇ ਭਾਰਤ ਦੇ ਵਿੱਚ ਸਿੱਖਾਂ ਨੂੰ ਇੰਨਾ ਜ਼ਬਰ ਜ਼ੁਲਮਾਂ ਦਾ ਸਾਹਮਣਾ ਕਰਨਾ ਪੈਂਦਾ, ਉਹਨਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ, ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਾਇਆ ਗਿਆ ਤਤਕਾਲੀ ਸਰਕਾਰ ਵੱਲੋਂ, ਤਤਕਾਲੀ ਏਜੰਸੀਆਂ ਵੱਲੋਂ, ਪੁਲਿਸ ਪ੍ਰਸ਼ਾਸਨ ਵੱਲੋਂ। ਤਾਂ ਉਹ ਕਹਿੰਦੇ ਕਿ ਹੁਣ ਮੇਰੀ ਮਿੱਟੀ ਵੀ ਉਸ ਮੁਲਕ ਦੇ ਵਿੱਚ ਨਹੀਂ ਜਾਊਗੀ। ਜਦੋਂ ਇਹ ਜਹਾਜ਼ ਅਗਵਾ ਕੀਤਾ ਗਿਆ ਸੀਗਾ, ਇਹਦੇ ਵਿੱਚ ਉਹਨਾਂ ਦੇ ਨਾਲ ਸਤਨਾਮ ਸਿੰਘ ਸੀਗੇ, ਤੇਜਿੰਦਰਪਾਲ ਸਿੰਘ ਸੀਗੇ, ਜਸਬੀਰ ਸਿੰਘ ਸੀਗੇ ਤੇ ਕਰਨ ਸਿੰਘ ਸੀਗੇ। ਇੱਥੇ ਉਹਨਾਂ ਨੂੰ ਸਤਨਾਮ ਸਿੰਘ ਤੇ ਤੇਜਿੰਦਰਪਾਲ ਸਿੰਘ ਇਹਨਾਂ ਦੇ ਬਾਰੇ ਇਹ ਹਵਾਲਾ ਮਿਲਦਾ ਹੈ ਕਿ 1999 ਦੇ ਵਿੱਚ ਅਮਰੀਕਾ ਤੇ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਸੀਗਾ ਇਹਨਾਂ ਨੂੰ ਤੇ ਬਾਅਦ ਦੇ ਵਿੱਚ ਭਾਰਤ ਆ ਗਏ ਸੀਗੇ। ਜਸਬੀਰ ਸਿੰਘ ਤੇ ਕਰਨ ਸਿੰਘ ਦੋਵੇਂ ਸਵਿਟਜ਼ਰਲੈਂਡ ਚਲੇ ਗਏ ਸੀਗੇ ਤੇ ਉੱਥੇ ਉਹਨਾਂ ਨੂੰ ਸਿਆਸੀ ਸ਼ਰਨ ਜਿਹੜੀ ਆ ਉਹ ਮਿਲ ਗਈ ਸੀਗੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਜਿਹੜੀ ਗ੍ਰਿਫਤਾਰੀ ਹੁੰਦੀ ਆ ਉਹ 20 ਸਤੰਬਰ 1981 ਨੂੰ ਹੁੰਦੀ ਹੈ ਤੇ ਉਹ ਸੀਗੀ ਲਾਲਾ ਜਗਤ ਨਾਰਾਇਣ ਦੇ ਕਤਲ ਕੇਸ ਦੇ ਵਿੱਚ। ਹਿੰਦ ਸਮਾਚਾਰ ਜਿਹੜਾ ਗਰੁੱਪ ਦਾ ਮਾਲਕ ਸੀਗਾ, ਉਸ ਕੇਸ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀਗਾ। 29 ਸਤੰਬਰ 1981 ਨੂੰ ਗਜਿੰਦਰ ਸਿੰਘ ਨੇ ਦਲ ਖਾਲਸਾ ਦੇ ਆਪਣੇ 4 ਹੋਰ ਸਾਥੀਆਂ ਦੇ ਨਾਲ ਮਿਲ ਕੇ ਭਾਰਤੀ ਹਵਾਈ ਜਹਾਜ਼ ਨੂੰ ਅਗਵਾ ਜਿਹੜਾ ਉਹ ਕਰ ਲਿਆ ਗਿਆ ਸੀਗਾ। ਇਸ ਟਾਈਮ ਉਹ ਜਿਹੜੇ ਉਹਨਾਂ ਦਾ ਪਰਿਵਾਰ ਆ ਉਹਨਾਂ ਦੇ ਬਾਰੇ ਇਹ ਹਵਾਲਾ ਮਿਲਦਾ ਹੈ ਕਿ ਉਹਨਾਂ ਦੇ ਜਿਹੜੇ ਭਰਾ ਨੇ ਜਾਂ ਉਹਨਾਂ ਦਾ ਜਿਹੜੇ ਹੋਰ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵਿੱਚੋਂ ਕਈਆਂ ਦੀ ਰਿਹਾਇਸ਼ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਹੈਗੀ ਹੈ ਤੇ ਪਰ ਉਹ ਲੰਮੇ ਸਮੇਂ ਤੋਂ ਜਿਹੜੇ ਗਜਿੰਦਰ ਸਿੰਘ ਸੀਗੇ ਉਹ ਪਾਕਿਸਤਾਨ ਦੇ ਵਿੱਚ ਤਕਰੀਬਨ 43 ਸਾਲ ਉਹਨਾਂ ਦੇ ਬਾਰੇ ਹਵਾਲੇ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਲਗਾਤਾਰ 4 ਦਹਾਕਿਆਂ ਤੋਂ ਵੱਧ ਸਮੇਂ ਦੇ ਵਿੱਚ ਵੱਧ ਸਮਾਂ ਜਿਹੜਾ ਉਹਨਾਂ ਨੇ
ਜਲਾਵਤਨੀ ਕੱਟੀ। ਤੁਸੀਂ ਸੋਚ ਕੇ ਦੇਖੋ ਕਿ ਜਿਹੜਾ ਬੰਦਾ ਜਲਾਵਤਨ ਹੈ ਕਿਸੇ ਮੁਲਕ ਤੋਂ, ਉਹ ਉਦੋਂ ਕੀ ਸੋਚਦਾ ਹੋਊਗਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੋਊਗਾ। ਹਾਲਾਂਕਿ ਉਹ ਐਕਟਿਵ ਸੀਗੇ ਸੋਸ਼ਲ ਮੀਡੀਆ ਤੇ, ਔਰ ਜਿਹੜੇ ਕੰਵਰਪਾਲ ਸਿੰਘ ਬਿੱਟੂ ਆ, ਉਹ ਕਹਿੰਦੇ ਉਹਨਾਂ ਨੇ ਇਸ ਗੱਲ ਦੀ ਸ਼ਾਹਦੀ ਭਰੀ ਹੈ ਵੀ 3 ਸਾਲ ਪਹਿਲਾਂ ਵੀ ਉਹਨਾਂ ਨੂੰ ਹਾਰਟ ਅਟੈਕ ਆਇਆ ਸੀਗਾ। ਤੁਸੀਂ ਦੇਖੋ ਵੀ ਉਹਨਾਂ ਨੂੰ ਜਦੋਂ ਪਤਾ ਲੱਗਦਾ ਹੋਊਗਾ, ਜਦੋਂ ਉਹ ਜਲਾਵਤਨ ਸੀਗੇ, ਗਵਾਂਢੀ ਮੁਲਕ ਨਾਲ ਹੀ ਆ, ਜਿਹੜਾ ਲਾਹੌਰ ਤੇ ਅੰਮ੍ਰਿਤਸਰ ਦਾ ਕਿੰਨਾ ਕੁ ਫਾਸਲਾ ਹੈ, ਇੱਕ ਵਿਚਾਲੇ ਸਰਹੱਦ ਹੀ ਹੈ, ਕਿ ਉੱਥੇ ਫਲਾਂ ਬੰਦਾ ਪੁਲਿਸ ਅਫਸਰ ਲਾਤਾ, ਔਰ ਉਹ ਚੌਧੇ ਦਾ ਲਾਤਾ। ਫਲਾਂ ਕੋਈ ਡੇਰੇਦਾਰ ਸੀਗਾ, ਉਹਨੇ ਇਸ ਤਰ੍ਹਾਂ ਗੁਰੂ ਸਾਹਿਬਾਨ ਦਾ ਬਾਣਾ ਪਾਇਆ, ਉਹਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਸਿੱਖਾਂ ਨੇ ਉਹਦਾ ਵਿਰੋਧ ਕੀਤਾ, ਪਰ ਉਹਨੂੰ ਮਾਫ਼ੀ ਦੇ ਦਿੱਤੀ ਗਈ ਔਰ ਕੁਛ ਬੰਦਿਆਂ ਨੇ ਦਵਾਈ। ਉਹਨਾਂ ਨੂੰ ਕਿਵੇਂ ਮਹਿਸੂਸ ਹੁੰਦਾ ਹੋਊਗਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੋਊਗਾ ਵੀ ਪ੍ਰੋਟੈਸਟ ਕਰ ਰਹੇ ਸੀਗੇ ਆਪਣੇ ਪੰਜਾਬ ਦੇ ਵਿੱਚ ਲੋਕ, ਉਹਨਾਂ ਤੇ ਗੋਲੀ ਚਲਾ ਦਿੱਤੀ ਗਈ। ਉਹਨਾਂ ਨੂੰ ਕਿਵੇਂ ਅਹਿਸਾਸ ਹੁੰਦਾ ਹੋਊਗਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੋਊਗਾ ਕਿ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨੇ 2018-19 ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਮੌਕੇ ਇਹ ਕਿਹਾ ਕਿ ਬੰਦੀ ਸਿੰਘਾਂ ਨੂੰ ਅਸੀਂ ਰਿਹਾ ਕਰਾਂਗੇ, ਤੇ ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ, ਸਰਕਾਰਾਂ ਮੁੱਕਰ ਗਈਆਂ। ਇੱਥੋਂ ਤੱਕ ਕਿ ਅਮਿਤ ਸ਼ਾਹ ਲੋਕ ਸਭਾ ਦੇ ਵਿੱਚ ਇਹ ਗੱਲਾਂ ਔਨ ਦੀ ਰਿਕਾਰਡ ਨੇ, ਤੁਸੀਂ YouTube ਤੇ ਜਾ ਕੇ ਦੇਖ ਸਕਦੇ ਹੋ। ਉਹਨੇ ਇਹ ਗੱਲ ਬੜੇ ਸਖਤ ਲਹਿਜੇ ਤੇ ਬੜੀ ਸਖਤ ਸ਼ਬਦਾਵਲੀ ਦੇ ਵਿੱਚ ਕਹੀ ਕਿ ਜਿਹੜੇ ਲੋਕਾਂ ਨੇ ਅੱਤਵਾਦ ਦਾ ਹਵਾਲਾ ਦੇ ਕੇ ਜਾਂ ਹਿੰਸਾ ਦੇ ਕਹਿ ਸਕਦਾ ਮੈਂ ਤਾਂ ਸ਼ਬਦ ਨਹੀਂ ਵਰਤ ਸਕਦਾ ਔਨ ਏਅਰ ਜਿਹੜੇ ਉਹਨਾਂ ਨੇ ਵਰਤੇ ਸੀਗੇ, ਖੈਰ। ਤਾਂ ਉਹ ਕਹਿੰਦੇ ਕਿ ਉਹਨਾਂ ਲੋਕਾਂ ਨੂੰ ਕਦੇ ਵੀ ਜੇਲ੍ਹਾਂ ਦੇ ਵਿੱਚੋਂ ਰਿਹਾ ਨਹੀਂ ਕੀਤਾ ਜਾਣਾ ਚਾਹੀਦਾ। ਇਹ ਗੱਲ ਉਹਨਾਂ ਨੇ ਲੋਕ ਸਭਾ ਦੇ ਵਿੱਚ ਖੜ ਕੇ ਕਹੀ ਸੀ, ਔਰ ਉਹਨਾਂ ਨੇ ਸਖਤ ਲਹਿਜੇ ਦੇ ਵਿੱਚ, ਸਖਤ ਸ਼ਬਦਾਵਲੀ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਟੋਕਿਆ ਸੀ, ਉਹਨਾਂ ਨੂੰ ਝਿੜਕਿਆ ਸੀ ਇੱਕ ਤਰੀਕੇ ਦੇ ਨਾਲ। ਤੁਸੀਂ ਅੱਜ ਵੀ YouTube ਤੇ ਜਾ ਕੇ ਦੇਖ ਸਕਦੇ ਹੋ। ਉਹਨਾਂ ਨੂੰ ਕੀ ਅਹਿਸਾਸ ਹੁੰਦਾ ਹੋਊਗਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੋਊਗਾ ਕਿ ਭਾਈ ਦਵਿੰਦਰਪਾਲ ਭੁੱਲਰ, ਉਹਨਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਮਾਨਸਿਕ ਸਿਹਤ ਠੀਕ ਨਹੀਂ ਹੈ। ਉਹਨਾਂ ਦੇ ਬਾਰੇ ਜਦੋਂ ਉਹਨਾਂ ਨੂੰ ਭਾਈ ਰਾਜੋਆਣਾ ਦੇ ਨਾਲ ਜੁੜਦੇ ਵਿਵਾਦਾਂ ਦੇ ਬਾਰੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੋਊਗਾ ਕਿ ਚੱਬੇ ਦੇ ਵਿੱਚ ਸਰਬੱਤ ਖਾਲਸਾ ਹੋਇਆ, ਤਾਂ ਕੀ ਗੁਜ਼ਰਦੀ ਹੋਣੀ ਹੈ ਉਹਨਾਂ ਦੇ ਮਨ ਦੇ ਉੱਤੇ। ਔਰ ਇਸੇ ਕਰਕੇ ਉਹ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕਰਦੇ ਰਹਿੰਦੇ ਸੀਗੇ ਆਪਣੀਆਂ ਵਲਵਲਿਆਂ ਨੂੰ ਕਵਿਤਾ ਦੇ ਰੂਪ ਦੇ ਵਿੱਚ, ਔਰ ਬਹੁਤ ਸੋਹਣੀਆਂ ਕਵਿਤਾ ਉਹਨਾਂ ਨੇ ਲਿਖੀਆਂ, ਬਹੁਤ ਸ਼ਾਨਦਾਰ। ਔਰ ਉਹਨਾਂ ਕਵਿਤਾਵਾਂ ਦੇ ਵਿੱਚੋਂ ਉਹਨਾਂ ਦਾ ਬਾਗੀਪੁਣਾ ਝਲਕਦਾ ਹੈ, ਉਹਨਾਂ ਦੀ ਜਿਹੜੀ ਸੋਚਣ ਸ਼ਕਤੀ ਸੀਗੀ। ਕੋਈ ਵੀ ਬੰਦਾ, ਕਿਸੇ ਵੀ ਸ਼ਖਸੀਅਤ ਦਾ ਆਪਾਂ ਅੰਦਾਜ਼ਾ ਇੱਥੋਂ ਲਾਉਣੇ ਆ ਵੀ ਉਹਨਾਂ ਦਾ ਥੌਟ ਪ੍ਰੋਸੈਸ ਕਿੱਡਾ ਵੱਡਾ, ਕਿੰਨਾ ਬਰੌਡ ਆ। ਉਹ ਕਿੱਥੋਂ ਤੱਕ ਚੀਜ਼ਾਂ ਨੂੰ ਵੇਖਦੇ ਨੇ, ਖੰਗਾਲਦੇ ਨੇ, ਕਿਹੜੇ-ਕਿਹੜੇ ਪਹਿਲੂਆਂ ਤੋਂ, ਔਰ ਉਹਨਾਂ ਦੀ ਜਿਹੜੀ ਚੀਜ਼ਾਂ ਨੂੰ ਸਮਝਣ ਦੀ ਸਮਰੱਥਾ ਹੈ, ਉਹ ਵੀ ਇੱਥੋਂ ਹੀ ਪਤਾ ਲੱਗਦੀ ਹੈ ਆਪਾਂ ਨੂੰ। ਸੋ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਬਹੁਤ ਸ਼ਾਨਦਾਰ ਹਵਾਲੇ ਮਿਲਦੇ ਨੇ, ਬਹੁਤ ਤਕੜੀਆਂ ਗੱਲਾਂ। ਉਹ ਇੱਥੋਂ ਤੱਕ ਕਿ ਇੱਕ ਕਵਿਤਾ ਦੇ ਵਿੱਚ ਤਾਂ ਉਹ ਦਿੱਲੀ ਦੇ ਨਾਲ ਆਡੇ ਦਾ ਜ਼ਿਕਰ ਕਰਦੇ ਨੇ, ਤੇ ਉਹ ਕਹਿੰਦੇ ਨੇ ਸੀਗੇ ਕਿ ਇੱਕ ਪਾਸੇ ਤਾਜ ਨੇ ਤੇ ਇੱਕ ਪਾਸੇ ਰਾਹ ਨੇ ਐਸੇ ਜਿਹੜੇ ਕੰਡਿਆਂ ਭਰੇ ਨੇ, ਤੇ ਇੱਕ ਪਾਸੇ ਉਹ ਚੀਜ਼ ਹੈ ਜਿੱਥੋਂ ਤੁਸੀਂ ਬਾਦਸ਼ਾਹੀਆਂ ਲੈ ਕੇ ਜਾ ਸਕਦੇ ਆ, ਪਰ ਉੱਥੇ ਤੁਹਾਨੂੰ ਝੁਕਣਾ ਪਊਗਾ। ਪਰ ਕਹਿੰਦੇ ਦੂਜੇ ਪਾਸੇ ਇੱਕ ਗੁਰੂ ਦਾ ਦਰ ਆ ਜਿੱਥੋਂ ਤੁਹਾਨੂੰ ਚੜ੍ਹਦੀ ਕਲਾ ਮਿਲੂਗੀ। ਇਸ ਤਰ੍ਹਾਂ ਦੇ ਬਹੁਤ ਸੋਹਣੀ ਕਵਿਤਾ ਤੁਸੀਂ ਪੜ੍ਹ ਕੇ ਦੇਖੋ। ਮੇਰੇ ਪੂਰੀ ਨਹੀਂ ਯਾਦ, ਮੈਂ ਵੀ ਸੋਸ਼ਲ ਮੀਡੀਆ ਤੇ ਕੱਲ੍ਹ ਜਦੋਂ ਚਲੇ ਗਏ ਉਹਨਾਂ ਦੇ ਬਾਰੇ ਜ਼ਿਕਰ ਹੋ ਰਿਹਾ ਸੀਗਾ ਵੱਖ-ਵੱਖ ਥਾਵਾਂ ਦੇ ਉੱਤੇ, ਤਾਂ ਉਹਨਾਂ ਦੇ ਵਿੱਚੋਂ ਇੱਕ ਥਾਂ ਇਹ ਕਵਿਤਾ ਮੈਨੂੰ ਪੜ੍ਹਨ ਨੂੰ ਮਿਲੀ ਹੈ। ਕੋਸ਼ਿਸ਼ ਕਰਾਂਗੇ ਕਿਸੇ ਦਿਨ ਪੂਰੀ ਪੜ੍ਹ ਕੇ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂਗੇ। ਬਹੁਤ ਸੋਹਣੀਆਂ ਕਵਿਤਾਵਾਂ ਉਹਨਾਂ ਨੇ ਲਿਖੀਆਂ, ਔਰ 43 ਸਾਲ ਉਹਨਾਂ ਨੇ ਜਲਾਵਤਨੀ ਕੱਟੀ। ਇਸੇ ਦਰਮਿਆਨ ਉਹਨਾਂ ਦੇ ਪਰਿਵਾਰਕ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਔਰ ਇਹ ਇੱਕ ਨਹੀਂ ਗੇ, ਜਿਹੜੇ ਵੀ ਲੋਕਾਂ ਨੇ, ਜਿਹੜੇ ਵੀ ਬੰਦਿਆਂ ਨੇ ਸਮੇਂ-ਸਮੇਂ ਦੇ ਉੱਤੇ ਹੱਕ ਸੱਚ ਦੀ ਗੱਲ ਕੀਤੀ, ਆਪਣੀ ਕੌਮ ਦੀ ਗੱਲ ਕੀਤੀ, ਆਪਣੇ ਲੋਕਾਂ ਨਾਲ ਡਟੇ, ਉਹਨਾਂ ਨੂੰ ਤਤਕਾਲੀ ਗੌਰਮੈਂਟਾਂ ਵੱਲੋਂ ਤਸੀਹੇ ਝੱਲਣੇ ਪਏ। ਔਰ ਉਹ ਆਪਣੇ ਜਦੋਂ ਜ਼ਿਕਰ ਕਰਦੇ ਆ ਤੇ ਉਹ ਕਹਿੰਦੇ ਕਿ ਮੈਂ ਇਸ ਕਰਕੇ ਇਸ ਦੌਰ ਦੇ ਵਿੱਚੋਂ ਲੰਘ ਸਕਿਆ ਕਿਉਂਕਿ ਮੇਰਾ ਆਸ਼ਾ ਜਿਹੜਾ ਸੀਗਾ ਉਹ ਗੁਰੂ ਸਾਹਿਬ ਤੇ ਸੀਗਾ। ਸੋ ਖੈਰ, ਆਪਾਂ ਦੇਖਿਆ ਅਫਰੀਕਾ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਲਹਿਰਾਂ ਚੱਲਦੀਆਂ, ਜਿਨ੍ਹਾਂ ਦੇ ਵਿੱਚ ਹਿੰਸਾ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਹਥਿਆਰਬੰਦ ਸੰਘਰਸ਼ ਹੁੰਦੇ ਆ, ਪਰ ਬਾਅਦ ਦੇ ਵਿੱਚ ਟਰੁਥ ਕਮਿਸ਼ਨ ਬਣਦਾ ਹੈ। ਇਹ ਆਪਾਂ ਦੇਖੋ, ਆਪਾਂ ਸਹਿਮਤ ਹੋਈਏ ਕਿਸੇ ਲਹਿਰ ਦੇ ਨਾਲ, ਨਾ ਹੋਈਏ, ਪਰ ਇੱਕ ਹਿਊਮਨ ਦੇ ਤੌਰ ਤੇ, ਇੱਕ ਮਨੁੱਖ ਦੇ ਤੌਰ ਤੇ, ਜਾਂ ਇੱਕ ਸਿਸਟਮ ਦੇ ਤੌਰ ਤੇ ਸਾਨੂੰ ਇੰਨਾ ਕੁ ਹਾਮੀਦਾਰ ਜ਼ਰੂਰ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਮਨੁੱਖ, ਚਾਹੇ ਉਹ ਵੇਗ ਦੇ ਵਿੱਚ ਵਹਿ ਕੇ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਐਂਟੀ ਸਟੇਟ, ਐਂਟੀ ਲੋਕ, ਐਂਟੀ ਨੇਸ਼ਨ ਕੋਈ ਕੰਮ ਕਰ ਜਾਂਦਾ, ਤੇ ਉਹਦੇ ਕੋਲੇ ਜਿਹੜਾ ਕਿ ਨੇਸ਼ਨ ਕਹਿੰਦਾ, ਆਪਾਂ ਨਹੀਂ ਕਹਿੰਦੇ ਇਹ ਗੱਲ, ਉਸ ਨੇਸ਼ਨ ਦਾ ਕਾਨੂੰਨ ਕਹਿੰਦਾ ਕਿ ਇਹ ਸਾਡੇ ਐਂਟੀ ਇਹ ਕੰਮ ਹੈ। ਹਾਲਾਂਕਿ ਉਹ ਜਿਹੜਾ ਕਰਨ ਵਾਲਾ ਹੁੰਦਾ ਉਹ ਤਾਂ ਬਹੁਤ ਸਾਰੇ ਲੋਕਾਂ ਦਾ ਹੀਰੋ ਹੁੰਦਾ, ਇਹ ਆਪਾਂ ਨਹੀਂ ਗੱਲ ਕਹਿੰਦੇ। ਤਾਂ ਉਹਨੂੰ ਇੱਕ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਦਗੀ ਇੱਕ
ਸਮੇਂ ਤੋਂ ਬਾਅਦ, ਇੱਕ ਲਿਮਟਿਡ ਸਮੇਂ ਤੋਂ ਬਾਅਦ ਜਿਹੜੇ ਵੀ ਉਹ ਸਿਸਟਮ ਉਹਨੂੰ ਸਜ਼ਾ ਦਿੰਦਾ ਹੈ, ਉਸ ਤੋਂ ਬਾਅਦ ਉਹ ਆ ਕੇ ਮੁੱਖ ਧਾਰਾ ਦੇ ਵਿੱਚ ਵਾਪਸੀ ਕਰੇ, ਆਪਣੇ ਲੋਕਾਂ, ਆਪਣੀ ਕੌਮ, ਆਪਣੇ ਪਰਿਵਾਰ ਦੇ ਵਿੱਚ ਰਹਿ ਸਕੇ। ਇੰਨਾ ਕੁ ਜ਼ਰੂਰ ਸਾਡਾ ਜਿਹੜਾ ਸਿਸਟਮ ਆ ਉਹ ਖੁੱਲ੍ਹਾ ਹੋਣਾ ਚਾਹੀਦਾ। ਪਰ ਅਸੀਂ ਕਈ ਵਾਰੀ ਚੀਜ਼ਾਂ ਨੂੰ ਇੱਕ ਵੱਖਰੇ ਐਂਗਲ ਦੇ ਨਾਲ ਐਡਰੈਸ ਕਰਦੇ ਹਾਂ। ਕਈ ਵਾਰੀ ਸਾਡੀ ਸੱਤਾ ਲੋਕਾਂ ਦੇ ਉੱਤੇ ਜ਼ੁਲਮ ਕਰਦੀ ਹੈ, ਔਰ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਇਕੱਲੇ ਇਹ ਸਿੱਖਾਂ ਨਾਲ ਨਹੀਂ ਗਾ, ਕਸ਼ਮੀਰੀਆਂ ਦੇ ਮਾਮਲੇ 'ਚ ਤੁਸੀਂ ਦੇਖ ਲਓ, ਔਰ ਇਕੱਲੀ ਇੱਕ ਕੌਮ ਨਾਲ ਨਹੀਂ ਗਾ। ਜੇਕਰ ਤੁਸੀਂ ਦੇਖੋਗੇ ਕਤਲੇਆਮ ਨੂੰ, ਤੁਹਾਨੂੰ ਗੋਧਰਾ ਵੀ ਦੇਖਣਾ ਪਊਗਾ, ਤੁਹਾਨੂੰ ਉਹ ਜਿਹੜੇ ਕਸ਼ਮੀਰੀ ਪੰਡਤ ਹੈ ਜਿਨ੍ਹਾਂ ਨੂੰ ਉੱਥੋਂ ਉੱਜੜਨਾ ਪਿਆ, ਤੁਹਾਨੂੰ ਉਹਨਾਂ ਦੀ ਵੀ ਗੱਲ ਕਰਨੀ ਪਊਗੀ। ਤੇ ਜੇਕਰ ਤੁਸੀਂ ਵਿਚਾਰਧਾਰਕ ਦੇ ਤੌਰ ਤੇ ਦੇਖੋਗੇ ਤਾਂ ਤੁਹਾਨੂੰ ਸਿੱਖਾਂ ਦੇ ਨਾਲ ਹੋਏ ਜ਼ੁਲਮ, ਤੁਹਾਨੂੰ ਬੋਧੀਆਂ, ਜੈਨੀਆਂ, ਈਸਾਈਆਂ ਦੇ ਨਾਲ ਹੋਏ ਜ਼ੁਲਮ, ਤੇ ਤੁਹਾਨੂੰ ਉਹ ਖੱਬੇ ਪੱਖੀ ਆਗੂ ਜਿਹੜੇ ਭੀਮਾ ਕੋਰਾਗਾঁਓ ਜਾਂ ਅਰਬਨ ਨਕਸਲ ਕਹਿ ਕੇ, ਜਾਂ ਜਿਵੇਂ ਖਾੜਕੂ ਲਹਿਰ ਦੇ ਵਿੱਚ ਲੋਕਾਂ ਤੇ ਟਾਰਚਰ ਹੋਇਆ, ਇਸੇ ਤਰ੍ਹਾਂ ਨਕਸਲਵਾੜੀ ਲਹਿਰ ਦੇ ਵਿੱਚ ਲੋਕਾਂ ਤੇ ਟਾਰਚਰ ਹੋਇਆ। ਹਾਲਾਂਕਿ ਮੈਂ ਇਸ ਗੱਲ ਤੋਂ ਭੱਜਦਾ ਨਹੀਂ ਗਾ ਕਦੇ ਵੀ ਕਿ ਲਹਿਰਾਂ ਦੇ ਵਿੱਚ ਬਹੁਤ ਸਾਰੇ ਲੋਕ ਮੌਕਾ ਪ੍ਰਸਤ ਅਨਸਰ ਵੀ ਆ ਜਾਂਦੇ ਜਿਹੜੇ ਲਹਿਰਾਂ ਨੂੰ ਬਦਨਾਮ ਕਰਦੇ ਆ। ਪਰ ਇਹ ਨਹੀਂ ਗਾ ਕਿ ਸੱਤਾ ਨੇ ਉਹਨਾਂ ਕਿਸੇ ਨਾਲ ਕੋਈ ਚੰਗੀ ਗੁਜ਼ਾਰੀ ਹੈ ਜਾਂ ਸਿਸਟਮ ਨੇ ਉਹਨਾਂ ਨਾਲ ਕਿਤੇ ਭਲੀ ਗੁਜ਼ਾਰੀ ਹੋਗੀ। ਇਸੇ ਤਰ੍ਹਾਂ ਹਰ ਬੰਦੇ ਨੂੰ ਉਸ ਤਸੀਹੇ ਚੋਂ, ਉਸ ਜ਼ੁਲਮ ਚੋਂ ਲੰਘਣਾ ਪਿਆ ਜਿਹਨੇ ਆਪਣੀ ਆਵਾਜ਼ ਚੁੱਕੀ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।